ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਅਪਡੇਟ ਕੈਲੀਫੋਰਨੀਆ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 31 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਕਿਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਿੰਦਰ ਭੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੰਟੀਕਾ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ, ਆਲਰੇਡੀ ਜਿਹੜਾ ਸਟਾਰਮ ਆ ਉਹ ਕੈਲੀਫੋਰਨੀਆ ਦੇ ਵਿੱਚ ਮੂਵ ਹੋ ਰਿਹਾ ਆ। ਬੇ ਏਰੀਏ ਦੇ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ ਤੇ ਕਾਫੀ ਜਿਹੜੀ ਹਵਾ ਆ ਉਹ ਵੀ ਤੇਜ਼ ਚੱਲ ਰਹੀ ਹੈਗੀ ਆ। ਅੱਜ ਸਾਰੀ ਰਾਤ ਜੋ ਭਾਰੀ ਮੀਂਹ ਪਊਗਾ, ਕਹਿੰਦੇ ਕਾਫੀ ਜ਼ਿਆਦਾ ਮੀਂਹ ਪਊਗਾ। ਆਪਾਂ ਬਾਰ-ਬਾਰ ਤੁਹਾਨੂੰ ਦੱਸਿਆ ਵੀ ਕਈ ਜਗ੍ਹਾ ਦੇ ਉੱਤੇ ਫਲੱਡਿੰਗ, ਲੈਂਡਸਲਾਈਡ ਦੀਆਂ ਜਿਹੜੀਆਂ ਚੇਤਾਵਨੀਆਂ ਆ ਉਹ ਦਿੱਤੀਆਂ ਗਈਆਂ ਹੈਗੀਆਂ। 20 ਮਿਲੀਅਨ ਕੈਲੀਫੋਰਨੀਅਨਸ ਫਲੱਡ ਅਲਰਟਸ ਦੇ ਅੰਡਰ ਹੈਗੇ ਆ। CNN ਅੱਜ ਇਹ ਰਿਪੋਰਟ ਕਰ ਰਿਹਾ ਹੈਗਾ ਤੇ ਐਲ ਨੀਨੋ ਦਾ ਪੈਟਰਨ ਜਿਹੜਾ ਕਿਕਸ ਇਨ ਹੋਇਆ ਤੇ ਇਹਦੇ ਕਰਕੇ ਜੋ ਆ ਕਾਫੀ ਜ਼ਿਆਦਾ ਜਿਹੜਾ ਮੀਂਹ ਆ ਪਊਗਾ। ਆਫ ਕੋਰਸ ਕੈਲੀਫੋਰਨੀਆ 'ਚ ਸਾਨੂੰ ਮੀਂਹ ਦੀ ਬੜੀ ਜ਼ਰੂਰਤ ਹੈ, ਪਾਣੀ ਦੀ, ਪਰ ਇੰਨੇ ਜਿਹੜਾ ਸ਼ਾਰਟ ਟਾਈਮ ਦੇ ਵਿੱਚ ਇੰਨੀ ਤੇਜ਼ੀ ਦੇ ਨਾਲ ਜਿਹੜਾ ਮੀਂਹ ਪਊਗਾ ਉਹਦੇ ਨਾਲ ਫਿਰ ਜਿਹੜਾ ਆ ਫਲੱਡ ਆ ਸਕਦੇ ਆ, ਲੈਂਡਸਲਾਈਡ ਹੋ ਸਕਦੇ ਆ। ਕਈ ਪਹਾੜੀਆਂ ਵਾਲਾ ਜਿਹੜਾ ਏਰੀਆ ਹੈਗਾ, ਹਵਾ ਬਹੁਤ ਜ਼ਿਆਦਾ ਤੇਜ਼ ਚੱਲਣੀ ਆ, 50 ਤੋਂ 70 ਮੀਲ ਪਰ ਆਵਰ ਦੇ ਹਿਸਾਬ ਨਾਲ, ਜਿਹਦੇ ਨਾਲ ਪਾਵਰ ਦੇ ਜਿਹੜੇ ਪੋਲਸ ਆ, ਬਿਜਲੀ ਦੇ ਜਿਹੜੇ ਪੋਲ ਹੈਗੇ ਆ ਉਹ ਡਿੱਗ ਸਕਦੇ ਹੈਗੇ ਆ। ਸੋ ਕੱਲ ਸਵੇਰੇ ਜਿਹੜਾ ਆ ਪੂਰੀ ਤਰ੍ਹਾਂ ਮੀਂਹ ਪੈਂਦਾ ਹੋਊਗਾ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਤੁਸੀਂ ਸਵੇਰੇ ਟਰੈਵਲ ਕਰਨਾ ਜਾਂ ਰਾਤ ਨੂੰ ਟਰੈਵਲ ਕਰਨਾ, ਬੜੇ ਧਿਆਨ ਦੇ ਨਾਲ ਡਰਾਈਵ ਕਰਿਓ, ਕਿਉਂਕਿ ਮੀਂਹ ਜੋ ਆ ਬੜੀ ਤੇਜ਼ੀ ਨਾਲ ਪੈਣਾ ਹੈਗਾ ਜੀ। ਜ਼ਿਆਦਾ ਮੀਂਹ ਪੈਣਾ ਥੋੜੇ ਸਮੇਂ ਦੇ ਵਿੱਚ ਇਹ ਹਮੇਸ਼ਾ ਹੀ ਖਤਰਨਾਕ ਪਹਿਲਾਂ ਵੀ ਰਿਹਾ ਆ ਤੇ ਹੁਣ ਵੀ ਇਹ ਜਿਹੜਾ ਖਤਰਨਾਕ ਹੋ ਸਕਦਾ ਹੈਗਾ ਆ। ਸੋ ਦੇਖੋ ਕੀ ਬਣਦਾ ਆ। ਬੇ ਏਰੀਏ ਤੁਹਾਡੇ ਵਾਲੇ ਪਾਸੇ ਤਾਂ ਹਰਜੋਤ ਸਿੰਘ ਜੀ ਮੀਂਹ ਪੈਣਾ ਸ਼ੁਰੂ ਹੋ ਗਿਆ, ਸਾਡੇ ਵਾਲੇ ਪਾਸੇ ਬੱਦਲ ਜਿੱਦਾਂ ਕਹਿੰਦੇ ਆ ਵੀ ਘੁਲਣਾ ਸ਼ੁਰੂ ਹੋ ਗਿਆ। ਸੋ ਹੁਣ ਤੋਂ ਕੁਝ ਘੰਟਿਆਂ ਬਾਅਦ ਮੀਂਹ ਪੈਣੇ ਜਿਹੜੇ ਉਹ ਸ਼ੁਰੂ ਹੋ ਜਾਣੇ ਆ। ਚੌਂਚ ਸਵੇਰੇ ਜਿਨ੍ਹਾਂ ਨੇ ਵੀ ਭਾਈ ਟਰੈਵਲ ਕਰਨਾ ਹੈ, ਸਮਾਂ ਵੱਧ ਲੈ ਕੇ ਜਿਹੜਾ ਉਹ ਚੱਲਿਓ। ਜਦੋਂ ਮੀਂਹ ਪੈਂਦਾ ਆ, ਮੈਂ ਹਰ ਵਾਰੀ ਕਹਿੰਦਾ ਆ, ਇਹ ਅਕਸਰ ਦੇਖਿਆ ਗਿਆ ਲੋਕਾਂ ਨੂੰ ਜਿੱਦਾਂ ਡਰਾਈਵਿੰਗ ਭੁੱਲ ਜਾਂਦੀ ਆ, ਬਹੁਤ ਜ਼ਿਆਦਾ ਐਕਸੀਡੈਂਟਸ ਵਗੈਰਾ ਜਿਹੜੇ ਹੁੰਦੇ ਆ। ਤੇ ਵੱਧ ਸਮਾਂ ਜਿਹੜਾ ਉਹ ਲੈ ਕੇ ਜਾਇਓ ਜਿੱਧਰ ਨੂੰ ਵੀ ਤੁਸੀਂ ਨਿਕਲਣਾ ਹੈਗਾ ਕੰਮਾਂ ਕਾਜਾਂ ਤੇ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਅੱਜ ਕੈਲੀਫੋਰਨੀਆ ਦੀ ਇੱਕ ਅਦਾਲਤ, ਉਹਨਾਂ ਦੇ ਜੱਜ ਨੇ ਇਹ ਜਿਹੜਾ ਫੈਸਲਾ ਸੁਣਾਇਆ ਆ ਵੀ ਐਮੂਨੇਸ਼ਨ ਬਾਏ ਕਰਨ ਦੇ ਲਈ, ਅਸਲਾ ਜਿਹੜਾ ਉਹ ਖਰੀਦਣ ਦੇ ਲਈ, ਹਥਿਆਰ ਨਹੀਂ ਜਿਹੜਾ ਉਹਦੇ ਵਿੱਚ ਗੋਲੀਆਂ ਪੈਂਦੀਆਂ, ਐਮੂਨੇਸ਼ਨ ਬਾਏ ਕਰਨ ਦੇ ਲਈ ਬੈਕਗਰਾਊਂਡ ਚੈੱਕਸ ਦੀ ਜਿਹੜੀ ਰਿਕੁਆਇਰਮੈਂਟ ਕੈਲੀਫੋਰਨੀਆ ਦੇ ਕਾਨੂੰਨ ਦੇ ਤਹਿਤ ਆ, ਉਸ ਦੀ ਜ਼ਰੂਰਤ ਨਹੀਂ ਹੈਗੀ। ਕੈਲੀਫੋਰਨੀਆ ਕਹਿੰਦੇ ਵੀ ਇਸ ਲਾ ਨੂੰ ਐਨਫੋਰਸ ਨਹੀਂ ਕਰ ਸਕਦਾ ਵੀ ਐਮੂਨੇਸ਼ਨ ਬਾਏ ਕਰਨ ਦੇ ਲਈ ਵੀ ਬੈਕਗਰਾਊਂਡ ਚੈੱਕਸ ਦੀ ਜ਼ਰੂਰਤ ਹੋਵੇ। ਜਿਹੜੀ ਅਦਾਲਤ ਨੇ ਫੈਸਲਾ ਫੈਡਰਲ ਜੱਜ ਨੇ ਸੁਣਾਉਂਦੇ ਹੋਏ ਕਿਹਾ ਵੀ ਇਹ ਜਿਹੜਾ ਕਾਨੂੰਨ ਆ, ਸਾਰੇ ਹੀ ਲੋਕਾਂ ਦਾ ਜਿਹੜਾ ਸੰਵਿਧਾਨਿਕ ਅਧਿਕਾਰ ਹੈਗਾ, ਹੱਕ ਹੈਗਾ, ਰਾਈਟ ਟੂ ਬੇਅਰ ਆਰਮਸ, ਹਥਿਆਰ ਰੱਖਣ ਦਾ ਜਿਹੜਾ ਹੱਕ ਆ, ਉਸ ਦੀ ਵਾਇਲੇਸ਼ਨ ਆ, ਉਸ ਦੀ ਉਲੰਘਣਾ ਕਰਦਾ ਆ। US ਡਿਸਟ੍ਰਿਕਟ ਜੱਜ ਰੋਜਰ ਬਨੇਟਸ ਸੈਨ ਡਿਏਗੋ ਦੇ, ਉਹਨਾਂ ਨੇ ਅੱਜ ਇਸ ਆਪਣੇ ਫੈਸਲੇ ਨੂੰ ਜਨਤਕ ਕੀਤਾ ਹੈਗਾ ਆ। ਇਹ US ਡਿਸਟ੍ਰਿਕਟ ਜੱਜ ਰੋਜਰ ਬਨੇਟਸ, ਇਹਨਾਂ ਨੇ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਹਥਿਆਰ ਵਾਲਿਆਂ ਦੀ ਕਹਿ ਲਓ ਵੀ NRA ਜਾਂ ਜਿਹੜੇ ਰੱਖਦੇ ਨੇ ਗਨਜ਼ ਵਗੈਰਾ, ਜਾਂ ਉਹਨਾਂ ਦੇ ਹੱਕ ਦੇ ਵਿੱਚ ਕਾਫੀ ਇਹਨਾਂ ਦੇ ਪਹਿਲਾਂ ਵੀ ਜਿਹੜੇ ਫੈਸਲੇ ਆਏ ਹੈਗੇ ਆ। ਅਕਸਰ ਕੈਲੀਫੋਰਨੀਆ ਵਾਲੇ
ਇਹਨਾਂ ਦੀ ਅਦਾਲਤ ਤੋਂ ਭੱਜਦੇ ਹੁੰਦੇ ਵੀ ਨਜ਼ਰ ਆਉਂਦੇ ਨੇ। ਕਹਿੰਦੇ ਵੀ ਜਿਹੜਾ ਸਵੀਪਿੰਗ ਬੈਕਗਰਾਊਂਡ ਚੈੱਕ ਰਿਕੁਆਇਰਮੈਂਟ ਆ ਹਰ ਇੱਕ ਸਿਟੀਜ਼ਨ ਦੇ ਉੱਤੇ ਲਾਉਣਾ ਐਮੂਨੇਸ਼ਨ ਬਾਏ ਕਰਨ ਦੇ ਲਈ, ਇਹ ਕਹਿੰਦੇ ਵੀ ਅਨਅਸੈਪਟੇਬਲ ਆ। ਇਹ ਕਿਸੇ ਵੀ ਸਿਟੀਜ਼ਨ ਦੇ ਲਈ ਠੀਕ ਨਹੀਂ ਹੈਗਾ। ਰਿਪਬਲਿਕਨ ਪ੍ਰੈਜ਼ੀਡੈਂਟ ਜਾਰਜ ਡਬਲਿਊ ਬੁਸ਼ ਨੇ ਇਹਨਾਂ ਜੱਜ ਬੈਨੇਟਸ ਨੂੰ ਅਪੁਆਇੰਟ ਇੱਥੇ ਕੀਤਾ ਸੀ। ਬੈਨੇਟਸ ਦੇ ਨਾਲ ਕੈਲੀਫੋਰਨੀਆ ਦੀ ਜਿਹੜੀ ਹੈਂਡਲਿੰਗ ਆ 1 ਮਿਲੀਅਨ ਤੋਂ ਵੱਧ ਐਮੂਨੇਸ਼ਨ ਬੈਕਗਰਾਊਂਡ ਚੈੱਕਸ ਦੀ, ਉਸ ਦੇ ਉੱਤੇ ਵੀ ਕ੍ਰਿਟਿਸਾਈਜ਼ ਉਹਨਾਂ ਨੂੰ ਕੀਤਾ ਹੈਗਾ ਆ। ਕਹਿੰਦੇ ਵੀ 11% ਰਿਜੈਕਸ਼ਨ ਰੇਟ ਬਹੁਤ ਹੀ ਜ਼ਿਆਦਾ ਆ, ਟੂ ਹਾਈ ਹੈਗਾ ਆ। ਕੈਲੀਫੋਰਨੀਆ ਨੇ ਆਲਰੇਡੀ ਇਸ ਫੈਸਲੇ ਦੇ ਉਲਟ ਅਪੀਲ 9th ਯੂਐਸ ਸਰਕਟ ਕੋਰਟ ਆਫ ਅਪੀਲਸ ਦੇ ਵਿੱਚ ਪਾ ਦਿੱਤੀ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੈਲੀਫੋਰਨੀਆ ਦੇ ਜੋ ਹੋਮ ਓਨਰਸ ਆ ਉਹਨਾਂ ਦਾ ਪ੍ਰੋਪਰਟੀ ਟੈਕਸ ਦੇ ਵਿੱਚ ਕੱਟ ਹੋ ਸਕਦਾ ਹੈਗਾ। ਸੋ ਆਪਾਂ ਦੇਖਦੇ ਹਾਂ ਵੀ ਹਰ ਸਾਲ ਤੁਹਾਡੇ ਘਰਾਂ ਦੀਆਂ ਜਿਹੜੀਆਂ ਪ੍ਰੋਪਰਟੀ ਟੈਕਸ ਉਹ ਵੱਧਦਾ ਰਹਿੰਦਾ ਆ। ਪਰ ਇੱਕ ਸਦਰਨ ਕੈਲੀਫੋਰਨੀਆ ਤੋਂ ਲਾਸ ਐਂਜਲਸ ਵਾਲੇ ਏਰੀਏ ਤੋਂ ਖਬਰ ਆ ਰਹੀ ਹੈ 1974 ਦੇ ਵਿੱਚ ਇੱਕ ਲਾ ਪਾਸ ਹੋਇਆ ਸੀ ਜਿਹਦੇ ਮੁਤਾਬਕ ਜਿਹੜੀ ਤੁਹਾਡੀ ਅਸੈਸ ਵੈਲਿਊ ਆ ਜੇ ਓਨਰ ਆਕੂਪਾਈ ਆ ਉਹਦੇ ਚੋਂ $7,000 ਮਾਈਨਸ ਹੋ ਜਾਂਦਾ ਸੀ ਤੇ ਉਹ ਤੋਂ ਬਾਅਦ ਜਿਹੜੀ ਵੈਲਿਊ ਆ ਉਹ ਕੱਢੀ ਜਾਂਦੀ ਸੀ। ਲਾਸ ਐਂਜਲਸ ਕਾਉਂਟੀ ਦੇ ਅਸੈਸਰ ਜੈਫ ਪ੍ਰਾਂਗ ਉਹਨੇ ਦੱਸਿਆ ਵੀ ਉਹਨਾਂ ਦੇ ਕਾਉਂਟੀ ਦੇ ਵਿੱਚ 1/3 ਜਿੱਦਾਂ ਕਹਿ ਦੋ ਵੀ 100 ਦੇ ਵਿੱਚੋਂ ਘੱਟੋ ਘੱਟ ਜੀ ਤੇ ਇਹ ਲੋਕਾਂ ਨੇ ਐਗਜ਼ੈਂਪਸ਼ਨ ਸਾਈਨ ਅਪ ਹੀ ਨਹੀਂ ਕੀਤੀ ਜੋ ਕਿ $30 ਮਿਲੀਅਨ ਐਕਸਟਰਾ ਟੈਕਸ ਪੇਮੈਂਟ ਬਣਦਾ 4,35,000 ਘਰਾਂ ਦੇ ਲਈ। ਸੋ ਕਹਿੰਦੇ ਵੀ ਆਲਮੋਸਟ $70 ਪਰ ਈਅਰ ਬਣਦਾ ਹੈਗਾ ਆ। ਸੋ ਇਹਦੇ ਸੰਬੰਧ ਦੇ ਵਿੱਚ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਵੀ ਸੁਣ ਰਹੇ ਆ ਤੁਸੀਂ ਆਪਣੇ ਪ੍ਰੋਪਰਟੀ ਟੈਕਸ ਚੈੱਕ ਕਰ ਸਕਦੇ ਆ ਵੀ ਤੁਸੀਂ ਇਸ ਲਈ ਸਾਈਨ ਅਪ ਕੀਤਾ ਕਿ ਨਹੀਂ। ਯੂਜ਼ਲੀ ਕੀ ਹੁੰਦਾ ਆ ਜਦੋਂ ਤੁਸੀਂ ਘਰ ਖਰੀਦਦੇ ਹੋ ਤੁਹਾਨੂੰ ਲੈਟਰ ਆਉਂਦਾ ਹੈਗਾ ਵੀ ਤੁਸੀਂ ਓਨਰ ਆਕੂਪਾਈ ਹੈਗੇ ਆ। ਉਹ ਤੋਂ ਬਾਅਦ ਫਿਰ ਆਟੋਮੈਟਿਕਲੀ ਉਹ ਚੱਲਦਾ ਰਹਿੰਦਾ। ਹੋ ਸਕਦਾ ਕਈਆਂ ਨੇ ਜਿੱਦਾਂ ਮਿਸ ਕਰ ਦਿੱਤਾ ਹੋਵੇ। ਸੋ ਆਪਣੀ ਕਾਉਂਟੀ ਤੋਂ ਤੁਸੀਂ ਇਹ ਪਤਾ ਕਰ ਸਕਦੇ ਹੈਗੇ ਆ। ਲਾਸ ਐਂਜਲਸ ਕਾਉਂਟੀ ਦੇ ਅਸੈਸਰ ਆਫਿਸ ਨੇ ਉਹਨਾਂ ਨੇ ਆਪਣਾ ਜਿਹੜਾ ਵੈਬਸਾਈਟ ਦਿੱਤਾ ਆ assessor.lacounty.gov homeowners/exemption ਇੱਥੇ ਜਾ ਕੇ ਭਰ ਸਕਦੇ ਜੀ। ਐਲਗਰੋਵ ਦਾ ਅੱਜ ਇੱਕ ਮਿਡਲ ਸਕੂਲ ਆ ਉਸ ਨੂੰ ਬੰਬ ਥ੍ਰੈਟ ਦੇ ਕਰਕੇ ਜਿਹੜਾ ਲੋਕਡਾਊਨ ਦੇ ਉੱਤੇ ਜਿਹੜਾ ਉਹ ਕਰਨਾ ਪਿਆ ਸੀਗਾ, ਪਰ ਇਵੈਂਚੁਅਲੀ ਇਹ ਜਿਹੜਾ ਲੋਕਡਾਊਨ ਆ ਉਸ ਨੂੰ ਉਠਾ ਲਿਆ ਗਿਆ ਸੀਗਾ। ਸੈਕਰਾਮੈਂਟੋ ਕਾਉਂਟੀ ਦੇ ਜਿਹੜੇ ਸ਼ੈਰਿਫ ਆਫਿਸ ਨੇ ਦੱਸਿਆ ਜੋਸਫ ਕਰ ਮਿਡਲ ਸਕੂਲ ਦੇ ਸਟੂਡੈਂਟ ਨੂੰ ਰਿਸੀਵ ਹੋਇਆ ਸੀ ਇੱਕ ਅਨਾਨਿਮਸ ਟੈਕਸਟ ਜਿਹੜਾ ਕੈਂਪਸ ਦੇ ਉੱਤੇ ਬੰਬ ਨੂੰ ਜਿਹੜਾ ਉਹ ਲੈ ਕੇ। ਸੋ ਸ਼ੈਰਿਫ ਆਫਿਸ ਨੇ ਕਹਿੰਦੇ ਐਲਗਰੋ ਪੁਲਿਸ ਡਿਪਾਰਟਮੈਂਟ ਦੇ ਨਾਲ ਕੰਮ ਕੀਤਾ, ਇਸ ਦੀ ਇਨਵੈਸਟੀਗੇਸ਼ਨ ਜਿਹੜੀ ਉਹ ਕੀਤੀ ਖਤਰੇ ਦੀ, ਤੇ ਐਲਗਰੋ ਪੁਲਿਸ ਨੇ ਕਿਹਾ ਵੀ ਸਟੂਡੈਂਟਸ ਨੂੰ ਲੋਕਡਾਊਨ ਦੇ ਉੱਤੇ ਕਲਾਸਰੂਮਸ ਦੇ ਵਿੱਚ ਕਰ ਦਿੱਤਾ ਗਿਆ ਤੇ ਉਹਨਾਂ ਦੇ ਮਾਪਿਆਂ ਨੂੰ ਜਿਹੜਾ ਉਹ ਨੋਟੀਫਾਈ ਕਰ ਦਿੱਤਾ ਗਿਆ। ਇਵੈਂਚੁਅਲੀ ਤਕਰੀਬਨ 4:51 ਦੇ ਉੱਤੇ ਸ਼ਾਮੀ ਟਵੀਟ ਕਰਕੇ ਇਹਨਾਂ ਨੇ ਦੱਸਿਆ ਵੀ ਇਹ ਜਿਹੜਾ ਲੋਕਡਾਊਨ ਆ ਉਸ ਨੂੰ ਹਟਾ ਦਿੱਤਾ ਗਿਆ ਹੈਗਾ ਆ। ਸੋ ਕਹਿੰਦੇ ਵੀ ਪਹਿਲਾਂ ਉਹਨਾਂ ਨੇ ਪੌਣੇ ਜਿਹੜਾ ਉਹ 5 ਵਜੇ ਇਹ ਵੀ ਕਿਹਾ ਵੀ ਬੱਚੇ ਜਿਹੜੇ ਬੋਰਡਿੰਗ ਕਰਦੇ ਆ ਬੱਸਾਂ ਦੇ ਵਿੱਚ ਉਹਨਾਂ ਨੂੰ ਹੌਲੀ ਕੰਟਰੋਲ ਜਿਹੜਾ ਉਹ ਕਰਕੇ ਕੱਢਿਆ ਜਾਊਗਾ। ਬੌਮ ਡੌਗਸ ਪੂਰੇ ਸਕੂਲ ਦੇ ਵਿੱਚੋਂ ਐਜ਼ ਏ ਪ੍ਰੀਕਾਸ਼ਨ ਉਹਨਾਂ ਨੇ ਉੱਥੋਂ ਕੱਢੇ। ਇਹ ਹੁਣ ਇਸ ਦੀ ਜਾਂਚ ਜਿਹੜੀ ਚੱਲ ਰਹੀ ਹੈ ਵੀ ਇਹ ਕਿੰਨੇ ਬੰਬ ਥ੍ਰੈਟ ਜਿਹੜਾ ਉਹ ਦਿੱਤਾ ਤੇ ਇਸ ਦੇ ਪਿੱਛੇ ਕੀ ਕਾਰਨ ਜਿਹੜੇ ਹੋ ਸਕਦੇ ਆ। ਇਹ ਅਕਸਰ ਉੱਦਾਂ ਦੇਖਿਆ ਗਿਆ ਵੀ ਕਈ ਬੱਚੇ ਸ਼ਰਾਰਤ ਦੇ ਤੌਰ ਦੇ ਉੱਤੇ ਵੀ ਇੱਦਾਂ ਦੀ ਜਿਹੜੀ ਅਫਵਾਹ ਜਾਂ ਇੱਦਾਂ ਦਾ ਜਿਹੜਾ ਬਿਆਨ ਆ ਉਹ ਦੇ ਬਹਿੰਦੇ ਆ ਤੇ ਉਹਨਾਂ ਨੂੰ ਬਾਅਦ ਦੇ ਵਿੱਚ ਹਰਜਾਨਾ ਦੇਣਾ ਪੈ ਸਕਦਾ ਹੈ। ਜੀ ਅਗਲੀ ਖਬਰ ਵੱਲ ਚਲੀਏ। ਪਰਸੋਂ ਜਿਸ ਤਰ੍ਹਾਂ ਸੈਕਰਾਮੈਂਟੋ 'ਚ ਵਿਰਾਟ ਸ਼ਾਹ ਜੋ ਗੁਰਦੁਆਰਾ ਸਾਹਿਬ ਆ ਉੱਥੇ ਜੋ ਪੁਰਾਣੀ ਲੰਗਰ ਹਾਲ ਵਾਲੀ ਬਿਲਡਿੰਗ ਸੀ ਉਹਨੂੰ ਅੱਗ ਲੱਗ ਗਈ ਸੀ। ਬਹੁਤ ਸਾਰੀਆਂ ਅਫਵਾਹਾਂ ਵੱਖ ਚੱਲੀਆਂ। ਈਵਨ ਦੋ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਨੇ ਇੱਕ ਸਟੇਟਮੈਂਟ ਵੀ ਜਾਰੀ ਕੀਤੀ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਮਹਾਰਾਜ ਦੀ ਕਿਰਪਾ ਨਾਲ ਕਿਸੇ ਦੇ ਸੱਟ ਚੋਟ ਨਹੀਂ ਲੱਗੀ ਪਰ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਇਹਦੇ ਸੰਬੰਧ ਵਿੱਚ ਸੈਕਰਾਮੈਂਟੋ ਵੀ ਨੇ ਕੱਲ ਸ਼ਾਮੀ ਇੱਕ ਬਹੁਤ ਵੱਡਾ ਆਰਟੀਕਲ ਛਾਪਿਆ। ਉਹ ਕਹਿੰਦੇ ਵੀ ਸਾਨੂੰ ਸ਼ੱਕ ਆ, ਸਿੱਖ ਜਿਹੜੇ ਆ ਉਹ ਕਹਿੰਦੇ ਵੀ ਸਾਨੂੰ ਸ਼ੱਕ ਆ ਇਹਦੇ ਪਿੱਛੇ ਕੋਈ ਨਾ ਕੋਈ ਚਾਲ ਹੋ ਸਕਦੀ ਹੈਗੀ ਆ। ਸੈਕਰਾਮੈਂਟੋ ਬੀ ਦੇ ਵਿੱਚ ਇਹ ਕਿਹਾ ਗਿਆ ਬੌਬੀ ਸਿੰਘ ਨਾਮ ਦਾ ਜੋ ਸਿੰਘ ਆ ਉਹ ਕਹਿੰਦਾ ਵੀ ਮੈਂ ਡੱਚ ਬ੍ਰਦਰ 'ਚ ਕਾਫੀ ਪੀਂਦਾ ਸੀ। ਜਦੋਂ ਮੈਂ ਦੇਖਿਆ ਧੂੰਆਂ ਨਿਕਲ ਰਿਹਾ ਆ ਤੇ ਮੇਰੇ ਫੋਨ ਦੇ ਉੱਤੇ ਮੈਸੇਜ ਆਇਆ ਵੀ ਏਦਾਂ ਕਰਕੇ ਜੋ ਗੁਰਦੁਆਰਾ ਸੈਕਰਾਮੈਂਟੋ ਸਿੱਖ ਸੁਸਾਇਟੀ ਵਿਰਾਟ ਸ਼ਾਹ ਰੋਡ ਆ ਉੱਥੇ
ਅੱਗ ਲੱਗੀ ਹੈਗੀ। ਕਹਿੰਦਾ ਮੈਂ ਜਦੋਂ ਉੱਥੇ ਜਾ ਕੇ ਦੇਖਿਆ ਤੇ ਉਹ ਪੁਰਾਣੀ ਬਿਲਡਿੰਗ ਨੂੰ ਜਿਹੜੀ ਆ ਅੱਗ ਲੱਗੀ ਹੋਈ ਸੀ। ਇਹ ਉਹੀ ਬਿਲਡਿੰਗ ਜਿੱਥੇ ਕਹਿੰਦੇ 200 ਤੋਂ ਵੱਧ ਬੱਚੇ ਜਿਹੜੇ ਪੜ੍ਹਦੇ ਵੀ ਹੈਗੇ ਆ। ਤੇ ਉਹਨਾਂ ਨੇ ਕਿਹਾ ਵੀ ਥੈਂਕ ਗੋਡ ਕਿ ਕੋਈ ਹਰਟ ਨਹੀਂ ਹੋਇਆ। ਲੇਟੈਸਟ ਖਬਰਾਂ ਇਹ ਵੀ ਆ ਰਹੀਆਂ ਵੀ 6 ਦੇ ਕਰੀਬ ਉੱਥੇ ਜੋ ਟੈਂਕ ਪ੍ਰੋਪੇਨ ਦੇ ਸੀਗੇ ਟੈਂਕ ਸੀਗੇ। ਪ੍ਰੋਪੇਨ ਦੇ, ਸੋ ਹਮ, ਜਿਹੜੇ ਜਿਨ੍ਹਾਂ ਨੂੰ ਅੱਗ ਲੱਗ ਗਈ ਜਿਹਦੇ ਕਰਕੇ ਉਹ ਜ਼ਿਆਦਾ ਨੁਕਸਾਨ ਹੋਇਆ। ਪਰ ਜੋ ਮੇਨ ਬਿਲਡਿੰਗ ਆ ਉਹਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ। ਐਤਵਾਰ ਨੂੰ ਬਹੁਤ ਵੱਡੀ ਗਿਣਤੀ 'ਚ ਸਿੱਖਾਂ ਨੇ ਰੈਫਰੈਂਡਮ ਦੇ ਸੰਬੰਧ ਦੇ ਵਿੱਚ ਵੋਟਾਂ ਪਾਈਆਂ ਸੀਆਂ। ਉਹਦੇ ਕਰਕੇ ਬਹੁਤ ਸਾਰੇ ਲੋਕਾਂ ਨੂੰ ਸ਼ੱਕ ਸੀ ਵੀ ਕਿਤੇ ਨਾ ਕਿਤੇ ਕੋਈ ਜਿਹੜੀ ਸ਼ਰਾਰਤ ਆ ਇੰਡੀਆ ਦੀ ਗਵਰਨਮੈਂਟ ਜਾਂ ਇੰਡੀਆ ਗਵਰਨਮੈਂਟ ਦੇ ਏਜੰਟਸ ਨਾ ਕਰ ਦੇਣ। ਜੀਨਾ ਸਵੈਂਕੀ ਸਪੋਕਸਪਰਸਨ ਆ ਸੈਕਰਾਮੈਂਟੋ ਫੀਲਡ ਆਫਿਸ FBI ਦੇ, ਉਹਨਾਂ ਨੇ ਕਿਹਾ ਵੀ ਅਸੀਂ ਸੈਕਰਾਮੈਂਟੋ ਕਾਉਂਟੀ ਦੇ ਸ਼ੈਰਿਫ ਆਫਿਸ ਤੇ ਸੈਕਰਾਮੈਂਟੋ ਮੈਟਰੋਪੋਲੀਟਨ ਫਾਇਰ ਡਿਪਾਰਟਮੈਂਟ ਦੇ ਨਾਲ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀ ਗੱਲਬਾਤ ਕਰ ਰਹੇ ਹੈਗੇ ਆ। ਜੇ ਕੁਝ ਸਾਨੂੰ ਲੱਗਾ ਤੇ ਫਿਰ FBI ਆ ਜੋ ਉਹ ਇਨਵੈਸਟੀਗੇਟ ਕਰੂਗੀ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਦਿਨਾਂ ਦੇ ਵਿੱਚ FBI ਨੇ ਪੰਜਾਬੀ ਦੇ ਵਿੱਚ ਜਿਹੜੀ ਅਨਾਉਂਸਮੈਂਟ ਜਾਰੀ ਕੀਤੀ ਸੀ ਵੀ ਕਿਸੇ ਵੀ ਸਿੱਖ ਨੂੰ ਜਾਂ ਕਿਸੇ ਵੀ ਅਮਰੀਕਨ ਸਿਟੀਜ਼ਨ ਨੂੰ ਕਿਸੇ ਤਰ੍ਹਾਂ ਦੀ ਕੋਈ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਅੰਡਰ ਥ੍ਰੈਟ ਦਿੰਦਾ ਆ ਕੋਈ ਬਾਹਰ ਦੀ ਸਰਕਾਰ ਆ ਜਾਂ ਉਹਨਾਂ ਦੇ ਨੁਮਾਇੰਦੇ, ਤੇ ਇਮੀਡੀਏਟਲੀ FBI ਨੂੰ ਕੰਟੈਕਟ ਕਰੋ। ਸੋ ਇਸ ਸਾਰੇ ਕਾਸੇ ਕਰਕੇ ਜੋ ਕੁਛ ਸਿੱਖ ਆ ਉਹਨਾਂ ਨੂੰ ਸ਼ੱਕ ਹੈਗੀ ਆ, ਔਰ ਸ਼ੱਕ ਵੀ ਜ਼ਰੂਰ ਹੋਣੀ ਚਾਹੀਦੀ ਹੈਗੀ ਆ। ਇਸੇ ਤਰ੍ਹਾਂ ਜਕਾਰਾ ਮੂਵਮੈਂਟ ਦੇ ਇੱਕ ਜੋ ਦੀਪ ਸਿੰਘ ਹੈ ਐਗਜ਼ੀਕਿਊਟਿਵ ਡਾਇਰੈਕਟਰ, ਉਹਨਾਂ ਨੇ ਵੀ ਇਹ ਕਿਹਾ ਆ ਵੀ FBI ਨੂੰ ਇਹਦੇ ਵਿੱਚ ਲੀਡਿੰਗ ਰੋਲ ਲੈਣਾ ਚਾਹੀਦਾ ਆ ਇਸ ਐਕਸਪਲੋਜ਼ਨ ਤੇ ਫਾਇਰ ਦੇ ਵਿੱਚ। ਜੀ, ਸੋ ਇਸ ਟਾਈਮ ਜਾਂਚ ਜਿਹੜੀ ਉਹ ਚੱਲ ਰਹੀ ਆ। ਕਿਸੇ ਨੂੰ ਕਲੀਨ ਚਿੱਟ ਦੇਣੀ ਜਾਂ ਕਹਿਣਾ ਵੀ ਕਿੱਦਾਂ ਆ ਕਿਵੇਂ ਆ, ਉਹ ਅਜੇ ਹਾਲ ਦੀ ਘੜੀ ਜਿਹੜੀ ਉਹ ਕਹਿੰਦੇ ਵੀ ਜਲਦਬਾਜ਼ੀ ਹੋ ਸਕਦੀ ਆ। ਸੋ ਜਿਉਂ-ਜਿਉਂ ਇਹ ਜਾਂਚ ਅੱਗੇ ਵਧੂਗੀ ਉਸ ਦੇ ਬਾਰੇ ਜਿਹੜਾ ਉਹ ਆਪਾਂ ਜਾਣਕਾਰੀਆਂ ਸਾਂਝੀਆਂ ਕਰਾਂਗੇ। ਬਿਲਕੁਲ ਰੱਬ ਦਾ ਸ਼ੁਕਰ ਆ ਵੀ ਐਤਵਾਰ ਦਾ ਇਹ ਦਿਨ ਨਹੀਂ ਸੀਗਾ ਜਦੋਂ ਨਿਆਣੇ ਵੀ ਹੁੰਦੇ ਆ ਉੱਥੇ ਤੇ ਹੋਰ ਸੰਗਤ ਜਿਹੜੀ ਉਹ ਬਹੁਤ ਜ਼ਿਆਦਾ ਹੁੰਦੀ ਆ। ਕਿੱਦਾਂ ਗੱਡੀ ਨੂੰ ਅੱਗ ਲੱਗ ਕੇ 6 ਪ੍ਰੋਪੇਨ ਟੈਂਕਾਂ ਨੂੰ ਅੱਗ ਜਿਹੜੀ ਉਹ ਲੱਗ ਜਾਣੀ, ਅਚਨਚੇਤੇ ਪ੍ਰੋਪੇਨ ਟੈਂਕਾਂ ਨੂੰ ਅੱਗ ਕਿੱਦਾਂ ਲੱਗ ਸਕਦੀ ਹੈ, ਕਿਵੇਂ ਹੋਇਆ ਹੋਊਗਾ, ਇਹ ਹੁਣ ਸਾਰਾ ਕੁਝ ਇਸ ਟਾਈਮ ਜਾਂਚ ਦਾ ਜਿਹੜਾ ਵਿਸ਼ਾ ਆ, ਜਿਸ ਦੀ ਜਿਹੜੀ ਜਾਂਚ ਉਹ ਇਸ ਟਾਈਮ ਉੱਥੇ ਦੇ ਲੋਕਲ ਲਾ ਐਨਫੋਰਸਮੈਂਟ ਆ ਉਹ ਕਰ ਰਹੀ ਆ। ਪਰ FBI ਨੇ ਜਿੱਦਾਂ ਤੁਸੀਂ ਦੱਸਿਆ ਆ ਜੇ ਲੋੜ ਪਈ ਤਾਂ ਉਹ ਇਸ ਜਾਂਚ ਦੇ ਵਿੱਚ ਹਿੱਸਾ ਪਾ ਦੇਣਗੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਬਿਊਟ ਕਾਉਂਟੀ ਦੇ ਵਿੱਚ ਫਰੂਟ ਫਲਾਈ ਨੇ ਇਸ ਟਾਈਮ ਕਹਿੰਦੇ ਹੜਕੰਪ ਮਚਾਇਆ ਹੋਇਆ ਆ। ਬਹੁਤ ਸਾਰੇ ਜਿਹੜੇ ਫਾਰਮਰਸ ਆ ਉਹਨਾਂ ਨੂੰ ਇਹ ਜਿਹੜੀ ਮੁਸ਼ਕਲ ਦਾ ਸਾਹਮਣਾ ਜਿਹੜਾ ਉੱਥੇ ਕਰਨਾ ਪੈ ਸਕਦਾ ਹੈ। ਆਲਰੇਡੀ ਸੈਨ ਬਰਨਾਰਡੀਨੋ ਕਾਉਂਟੀ ਦੇ ਵਿੱਚ ਆਪਾਂ ਦੇਖਿਆ ਵੀ ਉੱਥੇ ਤਕਰੀਬਨ 2000 ਘਰਾਂ ਦੇ ਵਿੱਚ ਜਿੰਨਾ ਵੀ ਫਰੂਟ ਸੀਗਾ ਓਰੀਐਂਟਲ ਫਲਾਈ ਦੇ ਕਰਕੇ ਉਹ ਖਰਾਬ ਆ ਤੇ ਉਹ ਕਿਤੇ ਹੋਰ ਪਾਸੇ ਵੱਧ ਨਾ ਜਾਵੇ, ਫੈਲ ਨਾ ਜਾਵੇ, ਇਸ ਲਈ ਉਹ ਸਾਰੇ ਦੇ ਸਾਰੇ ਫਰੂਟ ਨੂੰ ਨਸ਼ਟ ਜਿਹੜਾ ਉਹ ਕੀਤਾ ਜਾ ਰਿਹਾ ਆ। ਹੁਣ ਬਿਊਟ ਕਾਉਂਟੀ ਦੇ ਵਿੱਚ ਫਰੂਟ ਫਲਾਈ ਜਿਹੜੀ ਉਹ ਬੜੀ ਇੱਕ ਇਨਵੇਸਿਵ ਫਲਾਈ ਆ, ਉਹਦੇ ਫੈਲਣ ਦਾ ਜਿਹੜਾ ਖਤਰਾ ਆ ਉਹ ਮੰਡਰਾ ਰਿਹਾ ਹੈਗਾ ਆ। ਸੋ ਜਿੰਨੇ ਵੀ ਉੱਥੇ ਰਹਿ ਰਹੇ ਲੋਕ ਨੇ ਜਾਂ ਜਿਨ੍ਹਾਂ ਦੇ ਘਰਾਂ ਦੇ ਜਾਂ ਬਾਗ ਨੇ ਜਾਂ ਹੋਰ ਆ, ਉਹ ਕਹਿ ਰਹੇ ਆ ਵੀ ਭਾਈ ਸਾਡੇ ਲੋਕਲ ਫੀਲਡ ਆਫਿਸਿਸ ਦੇ ਵਿੱਚ ਸੰਪਰਕ ਕਰੋ, ਲੋਕਲ ਏਜੰਸੀਜ਼ ਦੇ ਨਾਲ ਸੰਪਰਕ ਕਰੋ ਜੇ ਤੁਹਾਨੂੰ ਉੱਥੇ ਕੋਈ ਓਰੀਐਂਟਲ ਫਰੂਟ ਫਲਾਈਜ਼ ਜਿਹੜੀਆਂ ਉਹ ਮਿਲਦੀਆਂ ਨੇ। ਡਿਪਾਰਟਮੈਂਟ ਦੇ ਜਿਹੜੇ ਡਾਇਰੈਕਟਰ ਆ, ਡਿਪਟੀ ਡਾਇਰੈਕਟਰ ਐਗਰੀਕਲਚਰ ਦੇ, ਉਹਨਾਂ ਨੇ ਜਿਹੜੀਆਂ ਜਾਣਕਾਰੀਆਂ ਦਿੱਤੀਆਂ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਇੱਕ ਬੰਦੇ ਨੂੰ 140 ਸਾਲਾਂ ਦੀ ਸਜ਼ਾ ਹੋਈ ਆ ਕਿਉਂਕਿ ਉਸਨੇ 9 ਸਾਲਾਂ ਦੀ ਬੱਚੀ ਤੇ ਇੱਕ 32 ਸਾਲਾਂ ਦੀ ਬੀਬੀ ਜੋ ਜੋਗਿੰਗ ਕਰ ਰਹੀ ਸੀ ਉਸ ਦਾ 2 ਦਹਾਕੇ ਪਹਿਲਾਂ 20 ਸਾਲ ਪਹਿਲਾਂ ਰੇਪ ਕੀਤਾ ਸੀ। ਪ੍ਰੋਸੀਕਿਊਟਰਸ ਨੇ ਕਿਹਾ ਕਿ ਕੈਬਨ ਕੌਂਥਰ ਉਸਨੇ ਇੱਕ ਆਪਣੇ ਜਿਹੜਾ ਟਵਿਨ ਬ੍ਰਦਰ ਆ ਉਹਨੂੰ ਬਲੇਮ ਕੀਤਾ ਸੀ, ਅਕਿਊਜ਼ ਕੀਤਾ ਸੀ ਵੀ ਉਹ ਇਨਵੋਲਵ ਸੀ। ਪਰ ਜਦੋਂ ਉਹਨਾਂ ਨੂੰ ਔਰੇਂਜ ਕਾਉਂਟੀ ਸੁਪੀਰੀਅਰ ਕੋਰਟ ਨੇ ਜਿਹੜੀ ਪੈਨਲਟੀ ਦਿੱਤੀ ਆ ਵੀ ਜੋ ਇਨਵੈਸਟੀਗੇਸ਼ਨ ਹੋਈ ਆ ਉਹਦੇ ਵਿੱਚ ਇਹ ਪਤਾ ਲੱਗਿਆ ਵੀ ਕੌਂਥਰ ਜੋ 58 ਸਾਲਾਂ ਦਾ ਆ ਉਹ ਇਹਦੇ ਵਿੱਚ ਇਨਵੋਲਵ ਸੀ। ਉਹਦੇ ਉੱਤੇ ਮਲਟੀਪਲ ਫੈਲਨੀ ਚਾਰजेस, ਸੈਕਸ਼ੂਅਲ ਅਸੌਲਟ ਤੇ ਫੋਰਸਿਬਲੀ ਰੇਪ, ਹੋਰ ਜਿਹੜੇ ਇਦਾਂ ਦੇ ਚਾਰजेस ਡਿਸਟ੍ਰਿਕਟ ਅਟਾਰਨੀ ਵੱਲੋਂ ਲਾਏ ਗਏ ਹੈਗੇ ਆ। ਸੋ ਇਹਦੀ ਜਿਹੜੀ ਸਜ਼ਾ ਆ ਉਹ 140 ਸਾਲਾਂ ਦੀ ਹੋਊਗੀ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ ਦੇਖੋ ਬੰਦਾ ਕਿੱਡਾ ਸ਼ੈਤਾਨ ਸੀਗਾ, ਆਪਣੇ ਜੁੜਵਾ ਭਰਾ ਦੇ ਉੱਤੇ ਉਸਨੇ ਇਹ ਜਿਹੜੇ ਦੋਸ਼ ਮੜਨ ਦੀ ਕੋਸ਼ਿਸ਼ ਕੀਤੀ ਸੀਗੀ, ਪਰ ਇਵੈਂਚੁਅਲੀ ਇਹ ਇਸ ਦੇ ਵਿੱਚ
ਦੋਸ਼ੀ ਜਿਹੜਾ ਉਹ ਸਾਬਤ ਹੋਇਆ ਤੇ ਫਿਰ ਇਸ ਨੂੰ ਜਿਹੜੀ ਹੁਣ ਸਜ਼ਾ ਸੁਣਾਈ ਗਈ ਆ। ਨਵੇਂ ਆਏ ਜਿਹੜੇ ਪ੍ਰੈਜ਼ੀਡੈਂਸ਼ੀਅਲ ਪੋਲਸ ਦੇ ਵਿੱਚ ਟਰੰਪ ਹੁਣੀ ਇਸ ਵਾਰ ਬਾਈਡਨ ਤੋਂ ਲੂਜ਼ ਕਰਦੇ ਹੋਏ ਜਿਹੜੇ ਉਹ ਦੇਖੇ ਜਾ ਰਹੇ ਆ। ਲਗਾਤਾਰ ਉਹ ਵੀ ਤੱਤੇ ਪਾਣੀ ਦੇ ਵਿੱਚ ਹੀ ਜਿਹੜੇ ਚੱਲ ਰਹੇ ਆ। ਬਾਈਡਨ ਹੁਣਾਂ ਦੇ ਉੱਤੇ ਵੀ ਬੜੇ ਦਬਾਅ ਆ, ਪਰ ਬਾਰਡਰ ਡੀਲ ਨੂੰ ਬਣਾਉਣ ਵੱਲ ਨੂੰ ਉਹਨਾਂ ਦੇ ਕਦਮ ਵਧਾਉਣੇ ਤੇ ਹੋਰ ਜਿਹੜੇ ਈਰਾਨ ਦੇ ਨਾਲ ਜਿਹੜਾ ਇਸ ਟਾਈਮ ਮਸਲਾ ਵੱਧ ਰਿਹਾ ਆ, ਉਹ ਸਾਰੀਆਂ ਚੀਜ਼ਾਂ ਦਾ ਮੇਬੀ ਅਗਲੀ ਪੋਲ ਤੱਕ ਜਿਹੜਾ ਉਹ ਅਸਰ ਦੇਖਣ ਨੂੰ ਜਿਹੜਾ ਉਹ ਮਿਲ ਸਕਦਾ ਹੈ। ਕਹਿੰਦੇ ਵੀ ਹੁਣ ਜਿਹੜੀਆਂ ਵੂਮਨ ਵੋਟਰਸ ਆ ਉਹ ਇਸ ਟਾਈਮ ਬਾਈਡਨ ਹੁਣਾਂ ਦੇ ਹੱਕ ਦੇ ਵਿੱਚ ਸਵਿੰਗ ਜਿਹੜੀਆਂ ਆ ਉਹ ਕਰ ਰਹੀਆਂ ਆ, ਖਾਸ ਕਰਕੇ ਟਰੰਪ ਹੁਣਾਂ ਦੇ ਜਿਹੜੇ ਜੀਨ ਕੈਰਲ ਦੀ ਰੂਲਿੰਗ ਆਈ ਆ, ਜਿਸ ਵਿੱਚ $83 ਮਿਲੀਅਨ ਇਹਨਾਂ ਨੂੰ ਉਸ ਬੀਬੀ ਨੂੰ ਦੇਣ ਦੇ ਲਈ ਆਖਿਆ ਗਿਆ ਹੈਗਾ ਆ। ਇਹ ਜਿਹੜੀ ਜੋ ਬਾਈਡਨ ਕਹਿੰਦੇ ਵੀ ਟਰੰਪ ਹੁਣਾਂ ਤੋਂ 6 ਪੁਆਇੰਟ ਰਜਿਸਟਰਡ ਵੋਟਰਸ ਦੇ ਅਮੰਗ ਅੱਗੇ ਜਿਹੜੇ ਉਹ ਚੱਲ ਰਹੇ ਆ 44% ਦੇ ਮੁਕਾਬਲੇ 50% ਦੇ ਵਿੱਚ। ਇਸ ਤੋਂ ਪਹਿਲਾਂ ਜਿਹੜੀਆਂ ਹੋਈਆਂ ਡਿਫਰੈਂਟ ਪੋਲਸ ਦੇ ਵਿੱਚ ਟਰੰਪ ਹੁਣਾਂ ਨੂੰ ਬਾਈਡਨ ਤੋਂ ਜਿਹੜੇ ਉਹ ਜਿੱਤਦੇ ਹੋਏ ਵੀ ਦੱਸਿਆ ਜਾ ਰਿਹਾ ਸੀਗਾ। ਇਹ ਕੁਇਨੀਪੈਕ ਯੂਨੀਵਰਸਿਟੀ ਦੀ ਜਿਹੜੀ ਪੋਲ ਆ ਉਹ ਅੱਜ ਰਿਲੀਜ਼ ਹੋਈ ਹੈਗੀ ਆ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ, ਪਰ ਇਸ ਵਾਰ ਕਾਫੀ ਇੱਕ ਵਾਰੀ ਫਿਰ ਫਸਵਾਂ ਮੁਕਾਬਲਾ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ 'ਚ ਦੇਖਣ ਨੂੰ ਮਿਲ ਸਕਦਾ ਆ। ਆਪਾਂ ਇਕਨੋਮੀ ਦੀ ਵੀ ਗੱਲਬਾਤ ਕਰਨੀ ਹੈਗੀ ਆ, ਸਟਾਕ ਮਾਰਕੀਟ ਦੀ ਗੱਲਬਾਤ ਕਰਨੀ ਆ। ਜਿਸ ਤਰ੍ਹਾਂ ਲੱਗ ਰਿਹਾ ਹੈ ਵੀ ਇੰਟਰਸਟ ਰੇਟ ਉਹ ਘਟਾਇਆ ਨਹੀਂ ਗਿਆ ਫੈਡਰਲ ਰਿਜ਼ਰਵ ਬੋਰਡ ਵੱਲੋਂ। ਮਾਰਚ ਮਹੀਨੇ ਵਿੱਚ ਜਿਹੜਾ ਆ ਆਸਾਂ ਕਈਆਂ ਨੂੰ ਸੀਗੀਆਂ ਵੀ ਹੋ ਸਕਦਾ ਘਟਾਇਆ ਜਾਵੇ, ਪਰ ਲੱਗ ਨਹੀਂ ਰਿਹਾ ਹੈਗਾ। ਕੁਝ ਕੰਪਨੀਆਂ ਨੇ ਲੇ ਆਫ ਵੀ ਕੀਤੀ ਹੈ, ਜਿਨ੍ਹਾਂ 'ਚ 2.3x ਆ। ਪਰਸੋਂ ਜੋ ਪੇਪਾਲ ਆ ਉਹਨਾਂ ਨੇ 2500 ਦੇ ਕਰੀਬ ਜੋ ਆਪਣੀ 9% ਵਰਕਫੋਰਸ ਆ ਉਸ ਨੂੰ ਲੇ ਆਫ ਕੀਤਾ ਸੀ। ਇਸੇ ਤਰ੍ਹਾਂ ਪਰਸੋਂ ਬਲੌਕ ਕੰਪਨੀ ਆ ਉਹਨਾਂ ਨੇ 1000 ਤੋਂ ਵੱਧ ਜਿਹੜੇ 10% ਜਿਹੜੀ ਉਹਨਾਂ ਦੀ ਵਰਕਫੋਰਸ ਬਣਦੀ ਆ ਉਸ ਨੂੰ ਲੇ ਆਫ ਕੀਤਾ ਸੀ। ਜੀ ਬਿਲਕੁਲ। ਅੱਜ ਜਿਹੜੀ ਮੀਟਿੰਗ ਆ ਫੈਡ ਦੀ ਸ਼ੁਰੂ ਹੋਈ ਆ, ਕੱਲ ਨੂੰ ਵੀ 2 ਦਿਨਾਂ ਮੀਟਿੰਗ ਹੁੰਦੀ ਆ। ਕੱਲ ਨੂੰ ਇਵੈਂਚੁਅਲੀ ਇਹਨਾਂ ਨੇ ਜਿਹੜਾ ਉਹ ਫੈਸਲਾ ਸੁਣਾਉਣਾ ਹੈਗਾ। ਦਸੰਬਰ ਦੇ ਵਿੱਚ ਫੈਡਰਲ ਰਿਜ਼ਰਵ ਨੇ ਇਹ ਇਸ਼ਾਰਾ ਕੀਤਾ ਸੀ ਵੀ 2024 ਦੇ ਵਿੱਚ ਇਸ ਸਾਲ ਦੇ ਵਿੱਚ 3 ਜਿਹੜੇ ਰੇਟ ਕੱਟਸ ਆ ਉਹ ਕੀਤੇ ਜਾ ਸਕਦੇ ਆ, ਕਿਉਂਕਿ ਇਨਫਲੇਸ਼ਨ ਦੀ ਰਫਤਾਰ ਘਟੀ ਹੈਗੀ ਆ। ਵਾਲ ਸਟਰੀਟ ਇਕਨੋਮਿਸਟ ਇਹ ਕਿਆਸਰੀਆਂ ਲਾ ਰਹੇ ਸੀਗੇ ਵੀ ਸੈਂਟਰਲ ਬੈਂਕ 5 ਜਿਹੜੀਆਂ ਰੇਟ ਕੱਟਸ ਆ ਉਹ ਵੀ ਕਰ ਸਕਦਾ। 8-9 ਵਾਰੀ ਇਹਨਾਂ ਨੇ ਮਿਲਣਾ ਆ ਸਾਲ ਦੇ ਵਿੱਚ। ਕੀ ਹਰ ਵਾਰੀ ਰੇਟ ਕੱਟ ਹੋਊਗੀ ਜਾਂ ਇੱਕ ਵਾਰੀ ਛੱਡ ਕੇ ਹੋਊਗੀ ਜਾਂ ਕਦੋਂ ਹੋ ਸਕਦੀ ਆ, ਇਹ ਜਿਹੜੀ ਉਹ ਦੇਖਣ ਵਾਲੀ ਗੱਲ ਹੋਊਗੀ। ਜੇ ਰੇਟ ਕੱਟ ਆਉਂਦੇ ਆ ਤਾਂ ਕਈ ਜਿਹੜੇ ਕੰਜ਼ਿਊਮਰ ਤੇ ਬਿਜ਼ਨਸਿਸ ਦੇ ਲਈ ਇਹ ਫਾਇਦੇ ਦਾ ਕੰਮ ਜਿਹੜਾ ਹੋ ਸਕਦਾ, ਚਾਹੇ ਉਹ ਮਾਰਗੇजेस ਆ, ਆਟੋ ਲੋਨਸ ਆ, ਕ੍ਰੈਡਿਟ ਕਾਰਡ ਆ, ਲਾਈਨ ਆਫ ਕ੍ਰੈਡਿਟ ਆ, ਹੋਰ ਸਾਰੀਆਂ ਚੀਜ਼ਾਂ ਦੇ ਜਿਹੜੇ ਰੇਟਸ ਇਸ ਵਿੱਚ ਘਟ ਸਕਦੇ ਹੁੰਦੇ ਆ। ਸੋ ਅਗਲੇ ਮਹੀਨੇ ਅਗਲੇ ਤੋਂ ਅਗਲੇ ਮਹੀਨੇ, ਹੁਣ ਤਾਂ ਚਲੋ ਵੈਸੇ ਫਰਵਰੀ ਆ ਹੀ ਗਿਆ, ਮਾਰਚ ਦੇ ਵਿੱਚ ਪਹਿਲਾ ਰੇਟ ਕੱਟ ਦਾ ਜਿਹੜੀ ਕਿਆਸ ਰਹੀ ਆ ਉਹ ਇਸ ਟਾਈਮ ਲੱਗ ਰਹੀ ਹੈਗੀ ਆ। ਤੇ ਹਰਜੋਤ ਸਿੰਘ ਜੀ, ਜੇ ਮਾਰਕੀਟ ਦਾ ਅੱਜ ਹਾਲ ਦੱਸ ਜਾਈਏ, ਅੱਜ ਡਾਓ ਜੋਨ ਦੇ ਵਿੱਚ ਨਿਰਾਸ਼ਾ ਵਾਲਾ ਦਿਨ ਰਿਹਾ। 317 ਪੁਆਇੰਟ ਘਟ ਕੇ 38,150 ਦੇ ਉੱਤੇ ਬੰਦ ਹੋਇਆ। S&P 80 ਪੁਆਇੰਟ ਘਟ ਕੇ 4846 ਦੇ ਉੱਤੇ। ਨੈਸਡੈਕ 300 ਤੇ 46 ਪੁਆਇੰਟ ਘਟ ਕੇ 15,164 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $2,058 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $76 ਪ੍ਰਤੀ ਬੈਰਲ ਰਹੀ ਆ। 10 year yield 3.95%। ਕ੍ਰਿਪਟੋ ਕਰੰਸੀਜ਼ ਬਿਟਕੋਇਨ 41,987, ਅਥੀਰੀਅਮ $2,243 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ $83 ਤੇ 4 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $279.15 ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 34 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਮਲ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੀ ਕੀ ਜਿਹੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਹਾਸੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।